ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ। ਇਹਨਾਂ ਦਾ ਫੋਨ ਨੰਬਰ ਹੈਗਾ 4082722500। ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਰਾਜਵਿੰਦਰ ਸਿੰਘ ਖੱਲੂ ਯੂਬਾ ਸਿਟੀ ਤੋਂ, ਮਨਜੀਤ ਸਿੰਘ ਦਵਾਨਾ ਜੀ ਫਰੈਜ਼ਨੋ ਤੋਂ, ਮਾਹਾ ਸਿੰਘ ਜਰੀਆ ਫਰੈਜ਼ਨੋ ਤੋਂ, ਧਰਮ ਸਿੰਘ ਤੇ ਰਘਵੀਰ ਕੌਰ ਸੈਲਮਾ ਤੋਂ ਅਤੇ ਦਲਜੀਤ ਸਿੰਘ, ਅਮਰਜੀਤ ਕੌਰ, ਰਘਬੀਰ ਸਿੰਘ ਤੇ ਅਜਮੇਰ ਸਿੰਘ ਮਾਹਲ ਟਰਲਾਕ ਤੋਂ। ਇਸ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਬਹੁਤ ਮਿਹਰਬਾਨੀ। ਤੇ ਕੁਛ ਜੀ ਨਿਗਾਹ ਮਾਰਦੇ ਹਾਂ ਜੀ ਜੋ ਕੁਛ ਵਾਪਰਿਆ ਜਾਂ ਵਾਪਰਨ ਜਾ ਰਿਹਾ। ਜੀ ਇੱਕ ਤਾਂ ਜਿਹੜਾ ਫਾਈਨੈਂਸ ਮਿਨਿਸਟਰੀ ਹੈ ਸੈਂਟਰ ਦੀ, ਉਹਨੇ ਇਹ ਸਾਫ਼ ਕੀਤਾ ਕਿ ਖੇਤੀਬਾੜੀ ਤੇ ਇਹਦੇ ਨਾਲ ਸੰਬੰਧਿਤ ਹੋਰਨਾਂ ਸਰਗਰਮੀਆਂ ਲਈ ਲਏ ਕਰਜ਼ੇ ਪਿਛਲੇ ਹਫ਼ਤੇ ਸਰਕਾਰ ਦੇ ਵੱਲੋਂ ਐਲਾਨ ਕੀਤੀ ਗਈ ਵਿਆਜ ਤੇ ਵਿਆਜ ਮੁਆਫ਼ੀ ਸਕੀਮ ਦੇ ਯੋਗ ਨਹੀਂ। ਕਿਸਾਨ ਜਿਨ੍ਹਾਂ ਨੇ ਖੇਤੀ ਕੰਮਾਂ ਜਾਂ ਟਰੈਕਟਰਾਂ ਜਾਂ ਹੋਰ ਸੰਦਾਂ ਦੇ ਵਾਸਤੇ ਕਰਜ਼ਾ ਲਿਆ, ਉਹਨਾਂ ਨੂੰ ਇਸ ਸਕੀਮ ਦਾ ਕੋਈ ਲਾਭ ਨਹੀਂ ਜਿਹੜਾ ਵੀ ਉਹ ਮਿਲੂਗਾ। ਸਰਕਾਰ ਨੇ ਪਿਛਲੇ ਦਿਨੀ 2 ਕਰੋੜ ਰੁਪਏ ਤੱਕ ਦੇ ਕਰਜ਼ਿਆਂ ਤੇ ਵਿਆਜ ਮਾਫ਼ ਕਰਨ ਦਾ ਐਲਾਨ ਕੀਤਾ ਸੀ, ਪਰ ਵਿੱਤ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਇਹ ਰਾਹਤ ਜਿਹੜੀ ਆ ਖੇਤੀਬਾੜੀ ਜਾਂ ਟਰੈਕਟਰਾਂ ਲਈ ਕਰਜ਼ਿਆਂ ਦੇ ਉੱਤੇ ਲਾਗੂ ਨਹੀਂ ਹੋਊਗੀ। ਸਿੱਧੇ ਤਰੀਕੇ ਦੇ ਨਾਲ ਜਾਂ ਸਿੱਧੇ ਤਰੀਕੇ ਦੇ ਨਾਲ ਕਹਿ ਲਓ, ਕਿਸਾਨਾਂ ਦੇ ਉੱਤੇ ਜਿਹੜੀ ਵੀ ਇਹ ਡਾਂਗ ਵਧਾਈ ਗਈ ਹੈ ਕਿ ਕਿਸਾਨ ਜਿਹੜੇ ਆ ਇਸ ਸਕੀਮ ਦੇ ਵਿੱਚ ਨਹੀਂ ਜਿਹੜਾ ਜੀ ਉਹ ਆਉਣਗੇ। ਔਰ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਉੱਤੇ ਐਲਾਨੀ ਵਿਆਜ ਤੇ ਵਿਆਜ ਮੁਆਫ਼ੀ ਸਕੀਮ ਦੇ ਨਾਲ ਸਰਕਾਰੀ ਖਜ਼ਾਨੇ ਦੇ ਉੱਤੇ 6500 ਕਰੋੜ ਰੁਪਏ ਦਾ ਬੋਝ ਪਊਗਾ। ਸਕੀਮ ਦਾ ਉਹਨਾਂ ਕਰਜ਼ਾ ਵਾਲਿਆਂ ਨੂੰ ਲਾਹਾ ਮਿਲੂਗਾ ਜਿਨ੍ਹਾਂ ਨੇ ਮੋਰਟੋਰੀਅਮ ਸਕੀਮ ਦਾ ਲਾਭ ਨਾ ਲੈਂਦਿਆਂ ਕਰਜ਼ੇ ਦੀ ਕਿਸ਼ਤਾਂ ਦੀ ਅਦਾਇਗੀ ਨੂੰ ਜਾਰੀ ਰੱਖਿਆ। ਔਰ ਜਿਹੜਾ DFS ਹੈ ਉਹਦੇ ਵੱਲੋਂ ਪੁੱਛੇ ਜਾਂਦੇ ਸਵਾਲਾਂ ਦੀ ਇੱਕ ਜਿਹੜੀ ਸੂਚੀ ਆ ਉਹ ਤਿਆਰ ਕਰਕੇ ਖੇਤੀ ਤੇ ਇਹਦੇ ਨਾਲ ਜੁੜੀਆਂ ਹੋਰਨਾਂ ਸਰਗਰਮੀਆਂ ਜਿਵੇਂ ਫਸਲਾਂ ਲਈ ਕਰਜ਼ਾ, ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ੇ ਆਦਿ ਵਿਆਜ ਤੇ ਵਿਆਜ ਮੁਆਫ਼ੀ ਸਕੀਮ ਦੇ ਘੇਰੇ ਵਿੱਚ ਆਉਂਦੇ 8 ਵਰਗਾਂ ਵਿੱਚ ਸ਼ਾਮਲ ਨਹੀਂ ਹੋਣਗੇ। ਕਿਸਾਨਾਂ ਨੂੰ ਇਹਦੇ ਤੋਂ ਜਿਹੜਾ ਜੀ ਉਹ ਲਾਂਭੇ ਕਰ ਦਿੱਤਾ ਗਿਆ। ਹੁਣ ਕਰਜ਼ਾ ਜਿਹੜਾ ਜੀ ਉਹ ਕਿਸਾਨ ਨੇ ਕਾਹਦੇ ਤੇ ਲੈਣਾ? ਫਸਲ ਬੀਜਣ ਤੇ ਲੈਣਾ, ਸੰਦਾਂ ਤੇ ਲੈਣਾ, ਟਰੈਕਟਰ ਲੈਣ ਦੇ ਉੱਤੇ ਲੈਣਾ। ਇਹੀ ਤਾਂ ਉਹ ਇਹਨਾਂ ਚੀਜ਼ਾਂ ਤੇ ਤਾਂ ਉਹ ਕਰਜ਼ੇ ਲੈਂਦਾ। ਇਹਨਾਂ ਚੀਜ਼ਾਂ ਨੂੰ ਸਾਈਡ ਤੇ ਜਿਹੜਾ ਜੀ ਉਹ ਰੱਖ ਦਿੱਤਾ ਗਿਆ ਤਾਂ ਕਿ ਇਸ ਸਕੀਮ ਦਾ ਜਿਹੜਾ ਉਹ ਲਾਹਾ ਨਾ ਜਿਹੜਾ ਉਹ ਲੈ ਸਕਣ ਕਿਸਾਨ। ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਪੋਲਿਊਸ਼ਨ ਹਵਾ ਜਿਹੜਾ ਪ੍ਰਦੂਸ਼ਣ ਆ ਉਹਦੇ ਨਾਲ ਨਿਪਟਣ ਲਈ ਨਵੇਂ ਆਰਡੀਨੈਂਸ ਦਾ ਧੂੰਆਂ ਪੰਜਾਬ ਦੇ ਕਿਸਾਨ ਅੰਦੋਲਨ ਦੇ ਵਿੱਚ ਵੀ ਉੱਠਿਆ। ਕਿਸਾਨ ਧਿਰਾਂ ਨੇ ਇਸ ਆਰਡੀਨੈਂਸ ਨੂੰ ਨਵਾਂ ਕੇਂਦਰੀ ਹੱਲਾ ਦੱਸਿਆ ਔਰ ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜੇ ਸੰਘਰਸ਼ ਦੇ ਮੈਦਾਨ ਦੇ ਵਿੱਚ ਬੈਠੇ ਕਿਸਾਨ ਜਿਹੜੇ ਆ ਉਹਨਾਂ ਨੇ ਨਵੇਂ ਆਰਡੀਨੈਂਸਾਂ ਨੂੰ ਜ਼ਖਮਾਂ ਤੇ ਲੂਣ ਪਾਉਣ ਦੀ ਕਾਰਵਾਈ ਜਿਹੜੀ ਹੈ ਉਹ ਦੱਸਿਆ। ਔਰ ਇਹਦੇ ਵਿੱਚ ਜਿਹਦੇ 'ਚ 1 ਕਰੋੜ ਰੁਪਈਆ ਜੁਰਮਾਨਾ, 5 ਸਾਲ ਤੱਕ ਦੀ ਕੈਦ ਦੀ ਜਿਹੜੀ ਜਾਂ ਦੋਵੇਂ ਚੀਜ਼ਾਂ ਦੀ ਜਿਹੜੀ ਉਹ ਵਿਵਸਥਾ ਕੀਤੀ ਗਈ ਆ। ਇੱਕ ਜਿਹੜਾ ਬਿਆਨ ਜਾਰੀ ਕੀਤਾ ਗਿਆ, ਜਿਹੜੀ ਇਹ ਸੰਘਰਸ਼ ਕਮੇਟੀ ਆ ਸੰਘਰਸ਼ ਤਾਲਮੇਲ ਕਮੇਟੀ, ਉਹਦੇ ਡਾਕਟਰ ਦਰਸ਼ਨਪਾਲ ਹੋਰਾਂ ਨੇ ਇਹ ਕਿਹਾ ਕਿ ਕਿਸਾਨਾਂ ਨੂੰ ਸਬਕ ਸਿਖਾਉਣ ਦੀ ਨੀਤ ਦੇ ਨਾਲ ਇਹ ਆਰਡੀਨੈਂਸ ਜਿਹੜਾ ਜਾਰੀ ਕੀਤਾ ਗਿਆ, ਜਿਹਨੂੰ ਜਾਰੀ ਕਰਕੇ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲਈ ਰਾਹ ਪੱਧਰਾ ਜਿਹੜਾ ਉਹ ਕਰ ਰਹੀ ਹੈ। ਇਹ ਸਭ ਨੂੰ ਪਤਾ ਕਿ ਇਹ ਪੋਲਿਊਸ਼ਨ ਦੇ ਵਾਸਤੇ ਜਿਹੜਾ ਜੀ ਉਹ ਕੀਤਾ ਗਿਆ। ਜਦੋਂ ਆਰਡੀਨੈਂਸ ਜਾਰੀ ਕਰਕੇ ਉਹ ਤੇ ਤੁਰੰਤ ਮੋਹਰ ਲਵਾ ਲਈ ਰਾਸ਼ਟਰਪਤੀ ਹੋਰਾਂ ਦੀ ਤੇ ਇਹਨੂੰ 4 ਸੂਬਿਆਂ ਦੇ ਵਿੱਚ ਜਿਹੜਾ ਜੀ ਉਹ ਤੁਰੰਤ ਲਾਗੂ ਕਰਤਾ। ਇਹ ਪਤਾ ਹੈ ਕਿ ਇਹ ਕਿਉਂ ਜਿਹੜਾ ਇਸ ਸਮੇਂ ਦੇ ਉੱਤੇ ਕੀਤਾ ਗਿਆ। ਪਹਿਲਾਂ ਕਿਤੇ ਕਾਨੂੰਨ ਨਹੀਂ ਹੈਗੇ। ਕਾਨੂੰਨ ਪਹਿਲਾਂ ਵੀ ਜਿਹੜੇ ਹੈਗੇ ਆ ਸਖਤ ਕਾਨੂੰਨ ਹੈਗੇ ਆ। ਇੰਡਸਟਰੀ ਨੂੰ ਕਦੇ ਜਿਹੜਾ ਇਹਨਾਂ ਕਾਨੂੰਨਾਂ ਦੇ ਜੱਦ ਦੇ ਵਿੱਚ ਨਹੀਂ ਲਿਆਂਦਾ ਜਾਂਦਾ। ਜਿਹੜੇ ਆ ਪੋਲਿਊਸ਼ਨ ਕੰਟਰੋਲ ਬੋਰਡ ਬਣਾਏ ਹੋਏ ਆ ਉਹਦੇ ਜਿਹੜੇ ਕੰਮ ਕਰਨ ਵਾਲੇ ਇੰਸਪੈਕਟਰ ਵਗੈਰਾ ਨੇ ਉਹ ਸਾਰੇ ਮਹੀਨੇ ਲੈਂਦੇ ਆ ਇੰਡਸਟਰੀ ਤੋਂ। ਜਿਹੜੀ ਮਾੜੀ ਧਿਰ ਹੈ ਉਹ ਢਾਹ ਲਈ ਜਾਂਦੀ ਹੈ। ਜਿਵੇਂ ਇਹਦੇ ਵਿੱਚ ਵੀ ਜਿਹੜੇ ਜੀ ਉਹ ਜ਼ਿਆਦਾ ਕਿਸਾਨ ਆਉਣੇ ਆ। ਜਦੋਂ NGT ਵਰਗੀਆਂ ਜਿਹੜੀਆਂ ਸੰਸਥਾਵਾਂ ਹੈ ਉਹਨਾਂ ਨੂੰ ਹੁਣ ਪਾਸੇ ਕਰਕੇ ਨਵੀਆਂ ਸੰਸਥਾਵਾਂ ਉਹਨਾਂ ਦੀ ਜਗ੍ਹਾ ਦੇ ਉੱਤੇ ਖੜੀਆਂ ਕੀਤੀਆਂ ਜਾ ਰਹੀਆਂ ਨੇ। ਅਸਲ ਦੇ ਵਿੱਚ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਸੂਬਿਆਂ ਦੇ ਗਲ ਘੁੱਟ ਕੇ ਸਭ ਕੁਛ ਆਪਣੇ
ਹੱਥ ਦੇ ਵਿੱਚ ਕਰ ਲੈਣਾ ਚਾਹੁੰਦੀ ਹੈ ਜੀ। ਜਿਸ ਤਰੀਕੇ ਦੇ ਇਹ ਕਾਨੂੰਨ ਆ ਰਹੇ ਹੈ, ਇੱਕ ਇੱਕ ਕਰਕੇ ਜਿਵੇਂ ਜਿਹੜੇ ਰਾਜਾਂ ਦੇ ਹੱਕ ਨੇ, ਅਧਿਕਾਰ ਨੇ, ਉਹ ਖਤਮ ਕੀਤੇ ਜਿਹੜਾ ਜਾ ਰਹੇ ਨੇ। ਜੇ ਗੱਲ ਧੂਏ ਦੀ ਚੱਲੀ ਆ ਤੇ ਇੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਇੱਕ ਜਿਹੜਾ ਅਧਿਐਨ ਕੀਤਾ ਗਿਆ ਸੀਗਾ, ਉਹਦੇ ਵਿੱਚ ਦਾਅਵਾ ਕੀਤਾ ਗਿਆ ਕਿ ਜਿਹੜਾ ਧੂੰਆਂ ਪੰਜਾਬ ਦੇ ਵਿੱਚ ਪਰਾਲੀ ਸਾੜਨ ਕਰਕੇ ਉੱਠਦਾ ਉਹ ਪੰਜਾਬ ਵਿੱਚ ਹੀ ਰਹਿ ਜਾਂਦਾ। ਇਹ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਆ, ਉਹਨੇ ਖੇਤੀ ਮੌਸਮ ਵਿਭਾਗ ਦੇ ਵੱਲੋਂ ਇਹ ਕੀਤਾ ਗਿਆ, ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਇਹ ਜਿਹੜਾ ਸਰਵੇ ਸੀਗਾ 2017, 18 ਤੇ 19 ਦੇ ਵਿੱਚ ਹਵਾ ਦਾ ਰੁੱਖ ਤੇ ਉਹਦੀ ਰਫ਼ਤਾਰ ਉਹਦੇ ਉੱਤੇ ਆਧਾਰਿਤ ਹੈ। ਔਰ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਹਵਾ ਦੀ ਰਫ਼ਤਾਰ 5 ਕਿਲੋਮੀਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਹੋਣ ਦੀ ਸੂਰਤ ਦੇ ਵਿੱਚ ਹੀ ਹਵਾ ਵਗਣ ਦੀ ਦਿਸ਼ਾ ਜਿਹੜੀ ਉਹ ਉੱਤਰ ਪੱਛਮੀ ਜਾਂ ਸਿਰਫ ਜਿਹੜੀ ਸੀ ਉਹ ਪੱਛਮ ਹੋਵੇ ਤੇ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਇਹ ਜਿਹੜਾ ਦਿੱਲੀ ਵੱਲ ਨੂੰ ਜਾਂਦਾ। ਇਹ 3 ਸਾਲਾਂ ਦੇ ਵਿੱਚ ਹਵਾ ਦੀ ਸਪੀਡ ਜਿਹੜੀ ਆ ਅਕਤੂਬਰ ਤੋਂ ਲੈ ਕੇ 16 ਦਸੰਬਰ ਤੱਕ 77 ਦਿਨ ਘੱਟ ਰਹੀ। ਸਟੱਡੀ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਪੰਜਾਬ 'ਚੋਂ ਉੱਠਦਾ ਧੂੰਆਂ 300 ਤੋਂ ਲੈ ਕੇ 350 ਕਿਲੋਮੀਟਰ ਦੂਰ ਦਿੱਲੀ ਤੇ NCR ਦੇ ਵਿੱਚ ਕਦੇ ਹਵਾ ਪ੍ਰਦੂਸ਼ਣ ਨਹੀਂ ਫੈਲਾ ਸਕਦਾ। 3 ਸਾਲਾਂ ਦੇ ਵਿੱਚ 77 ਦਿਨ, ਪਹਿਲੀ ਅਕਤੂਬਰ ਤੋਂ 16 ਦਸੰਬਰ ਤੱਕ ਜਿਹੜੀ ਹਵਾ ਦੀ ਗਤੀ ਆ ਉਹ 5 ਕਿਲੋਮੀਟਰ ਪ੍ਰਤੀ ਘੰਟਾ ਤੋਂ ਹੇਠਾਂ ਰਹੀ। ਸਿਰਫ 7 ਨਵੰਬਰ 2019 ਦੇ ਵਿੱਚ ਹਵਾ ਦੀ ਗਤੀ ਜਿਹੜੀ ਸੀ ਉਹ 5.9 ਕਿਲੋਮੀਟਰ ਪ੍ਰਤੀ ਘੰਟਾ ਸੀ, ਪਰ ਉਦੋਂ ਹਵਾ ਦੀ ਦਿਸ਼ਾ ਜਿਹੜੀ ਉਹ ਦੱਖਣ ਪੂਰਬ ਵੱਲ ਸੀਗੀ। ਮਤਲਬ ਕਿ ਜਿਹੜਾ ਰੌਲਾ ਇਹ ਪੈ ਰਿਹਾ ਕਿ ਦਿੱਲੀ ਦੇ ਵਿੱਚ ਇਹ ਧੂੰਆਂ ਜਿਹੜਾ ਜੀ ਉਹ ਚਲੇ ਜਾਂਦਾ। ਦਿੱਲੀ ਦੇ ਵਿੱਚ ਇਹ ਧੂੰਆਂ ਇਸ ਸਰਵੇ ਦੇ ਮੁਤਾਬਕ ਜਾ ਹੀ ਨਹੀਂ ਜਿਹੜਾ ਜੀ ਹੋ ਸਕਦਾ। ਹਾਂ, ਦਿੱਲੀ ਦਾ ਪੋਲਿਊਸ਼ਨ ਜਿਹੜਾ ਆ ਉਹ ਹੋਰ ਬੜੇ ਕਾਰਨਾਂ ਕਰਕੇ ਹੈ, ਜਾਂ ਈਵਨ ਦਿੱਲੀ ਦਾ ਪੋਲਿਊਸ਼ਨ ਕਿਉਂ, ਪੋਲਿਊਸ਼ਨ ਓਵਰਆਲ ਦੀ ਗੱਲ ਜਿਹੜੀ ਉਹ ਕੀਤੀ ਜਾਵੇ। ਮੈਂ ਕੱਲ੍ਹ ਇੱਕ ਫੋਟੋ ਵੀ ਸਾਂਝੀ ਕੀਤੀ ਸੀ ਕਿ ਉਹ ਮਈ ਦੀ ਹੈ, ਮਈ ਦੇ ਪਹਿਲੇ ਹਫ਼ਤੇ ਜਿਹੜੀ ਵੀ ਉਹ ਖੁਦ ਖਿੱਚੀ ਸੀ, ਜਦੋਂ ਸਾਰਾ ਅਸਮਾਨ ਨੀਲਾ ਨਜ਼ਰ ਆਉਂਦਾ ਸੀ। ਉਦੋਂ ਤਾਂ ਪਰਾਲੀ ਨਹੀਂ ਸੀ, ਨਾ ਉਦੋਂ ਪਰਾਲੀ ਸਾੜਨ ਦਾ ਸਮਾਂ ਸੀ। ਉਦੋਂ ਇਹ ਸਾਰਾ ਵਾਤਾਵਰਨ ਕਲੀਨ ਕਿਵੇਂ ਹੋ ਗਿਆ, ਪਾਣੀ ਕਿਵੇਂ ਸਾਫ਼ ਹੋ ਗਏ, ਅਸਮਾਨ ਕਿਵੇਂ ਸਾਫ਼ ਹੋ ਗਿਆ। ਲੁਧਿਆਣੇ ਵਾਲੇ ਜਿਹੜੇ ਸੀਗੇ ਉਹ ਕੋਠਿਆਂ ਤੇ ਚੜ੍ਹ ਕੇ ਜਲੰਧਰ ਕਿਵੇਂ ਵੇਖਣ ਲੱਗੇ, ਪਹਾੜ ਜਿਹੜੇ ਸੀ ਪਠਾਨਕੋਟ ਵਾਲੀ ਸਾਈਡ ਦੇ ਉੱਤੇ ਉਹ ਕਿਵੇਂ ਨਜ਼ਰ ਆਉਣ ਲੱਗ ਗਏ। ਇਹ ਬੜੀਆਂ ਸਾਰੀਆਂ ਗੱਲਾਂ ਸੀ। ਪੋਲਿਊਸ਼ਨ ਉਦੋਂ ਕਿਉਂ ਸਾਈਡ ਤੇ ਜਿਹੜਾ ਖਤਮ ਹੋਇਆ, ਉਹ ਇਹ ਸੀਗਾ ਇੰਡਸਟਰੀ ਬੰਦ ਹੋ ਗਈ ਤੇ ਜਿਹੜੇ ਵਹੀਕਲ ਸੀਗੇ ਉਹ ਬੰਦ ਹੋ ਗਏ, ਸੜਕਾਂ ਸੁੰਨੀਆਂ ਹੋ ਗਈਆਂ ਸਾਰੀਆਂ, ਜਿਹਦੇ ਕਰਕੇ ਇਹ ਪ੍ਰਦੂਸ਼ਣ ਜਿਹੜਾ ਸੀ ਉਹ ਬਿਲਕੁਲ ਖਤਮ ਹੋ ਗਿਆ। ਔਰ ਉਦੋਂ ਜਿਹੜੀ ਹਵਾ ਦੀ ਗੁਣਵੱਤਾ ਸੀਗੀ ਉਹ ਐਸੀ ਸ਼ਾਨਦਾਰ ਸੀਗੀ, ਉਹਦੇ ਵਿੱਚ ਸਾਹ ਲੈਣ ਦਾ ਮਜ਼ਾ ਆਉਂਦਾ ਸੀਗਾ। ਤੇ ਹੁਣ ਜਿਹੜੀ ਹੈ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪਰਾਲੀ ਜਿਹੜੀ ਜਦੋਂ ਸੜਦੀ ਆ ਇਹ ਪੋਲਿਊਸ਼ਨ ਫੈਲਾਉਂਦੀ ਆ, ਬਹੁਤ ਸਾਰਾ ਪੋਲਿਊਸ਼ਨ ਫੈਲਾਉਂਦੀ ਆ, ਪਰ ਸਿਰਫ ਪਰਾਲੀ ਜਿਹੜੀ ਆ ਉਹ ਪੋਲਿਊਸ਼ਨ ਨਹੀਂ ਫੈਲਾਉਂਦੀ। ਗੱਲ ਜਿਹੜੀ ਮੇਨ ਕਰਨ ਵਾਲੀ ਜਿਹੜੀ ਸੀ ਉਹ ਇਹ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜਲਾਲਪੁਰ ਦੀ ਇੱਕ ਜਿਹੜੀ ਦਲਿਤ ਪਰਿਵਾਰ ਦੀ 6 ਸਾਲਾਂ ਦੀ ਬੱਚੀ ਸੀ, ਜਿਹਦੇ ਨਾਲ ਬਲਾਤਕਾਰ ਤੇ ਕਤਲ ਕੇਸ ਦੇ ਵਿੱਚ ਪੁਲਿਸ ਨੇ ਜਿਹੜਾ ਜੀ 8 ਦਿਨਾਂ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ। ਇਸ ਮਾਮਲੇ ਦੇ ਉੱਤੇ ਅਸਲ 'ਚ ਸਿਆਸਤ ਬੜੀ ਹੋਈ ਸੀ, ਔਰ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹਨੇ ਇਹਦੇ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਘੇਰਿਆ ਸੀ ਕਿ ਇਸ ਰੇਪ ਤੇ ਕਤਲ ਵਾਲੇ ਮਾਮਲੇ ਦੇ ਵਿੱਚ ਤੁਸੀਂ ਉਹਨਾਂ ਦੇ ਘਰ ਕਿਉਂ ਨਹੀਂ ਗਏ। ਹਾਥਰਸ ਨੂੰ ਇਹਦੇ ਨਾਲ ਜੋੜਿਆ ਗਿਆ ਸੀ ਵੀ ਹਾਥਰਸ ਦੇ ਉੱਤੇ ਤੁਸੀਂ ਸਿਆਸਤ ਕਰ ਰਹੇ ਹੋ। ਹਾਥਰਸ ਵਾਲੇ ਮਾਮਲੇ ਦੇ ਵਿੱਚ ਅਜੇ ਵੀ ਇਨਵੈਸਟੀਗੇਸ਼ਨ ਚੋਂ ਕੁਛ ਨਹੀਂ ਨਿਕਲਿਆ। ਇੱਥੇ ਚਲਾਨ ਜਿਹੜਾ ਜੀ ਉਹ ਪੇਸ਼ ਕੀਤਾ ਗਿਆ। 10 ਦਿਨਾਂ ਦੇ ਵਿੱਚ ਚਲਾਨ ਪੇਸ਼ ਕਰਨ ਦੀ ਗੱਲ ਆਖੀ ਗਈ ਸੀ ਮੁੱਖ ਮੰਤਰੀ ਦੇ ਵੱਲੋਂ। 8 ਦਿਨਾਂ ਦੇ ਵਿੱਚ ਇਹ ਚਲਾਨ ਜਿਹੜਾ ਜੀ ਉਹ ਪੇਸ਼ ਹੋ ਗਿਆ। 21 ਅਕਤੂਬਰ ਨੂੰ ਇਸ ਜਿਹੜੀ ਮਾਸੂਮ ਬੱਚੀ ਸੀ ਉਹਨੂੰ ਜਿਹੜਾ ਇਹ ਨੌਜਵਾਨ ਸੀ ਉਹ ਵਰਗਲਾ ਕੇ ਲੈ ਗਿਆ, ਔਰ ਜਬਰ ਜਨਾਹ ਤੋਂ ਬਾਅਦ ਉਹਦੀ ਹੱਤਿਆ ਜਿਹੜੀ ਉਹ ਕੀਤੀ, ਔਰ ਉਹਦੀ ਅੱਧ ਸੜੀ ਲਾਸ਼ ਸੀ ਜਿਹੜੀ ਉਸੇ ਸ਼ਾਮ ਪਸ਼ੂਆਂ ਦੇ ਵਾੜੇ ਤੋਂ ਬਰਾਮਦ ਹੋਈ ਸੀਗੀ। ਪੁਲਿਸ ਨੇ ਸੁਰਪ੍ਰੀਤ ਸਿੰਘ ਤੇ ਉਹਦੇ ਦਾਦੇ ਸੁਰਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਬਲਾਤਕਾਰ ਤੇ ਹੱਤਿਆ ਦਾ ਕੇਸ ਦਰਜ ਜਿਹੜਾ ਜੀ ਉਹ ਕੀਤਾ ਸੀਗਾ। ਮਨੁੱਖੀ ਅਧਿਕਾਰ ਸੰਸਥਾਵਾਂ ਦੇ ਵੱਲੋਂ ਬਣਾਏ ਦਬਾਅ ਕਰਕੇ ਇਹ ਚਲਾਨ ਜਿਹੜਾ ਉਹ ਪੇਸ਼ ਹੋ ਸਕਿਆ 8 ਦਿਨਾਂ ਦੇ ਵਿੱਚ।
ਬਾਕੀ ਅੱਗੋਂ ਹੁਣ ਅਦਾਲਤ ਦੇ ਉੱਤੇ ਜਿਹੜਾ ਜੀ ਉਹ ਨਿਰਭਰ ਹੈ ਇਹਦੇ ਵਿੱਚ ਕੀ ਸਬੂਤ ਜਿਹੜੇ ਜੀ ਉਹ ਲਾਏ ਗਏ ਆ, ਫੋਰੈਂਸਿਕ ਰਿਪੋਰਟ ਜਿਹੜੀਆਂ ਜੀ ਉਹ ਕੀ ਕਹਿੰਦੀਆਂ ਨੇ, ਇਹ ਸਾਰਾ ਕੁਝ ਚਲਾਨ ਦੇ ਵਿੱਚ ਜਿਹੜਾ ਜੀ ਉਹ ਦਰਜ ਹੈ। ਬਲਾਚੌਰ ਦੇ ਅਧੀਨ ਪੈਂਦਾ ਪਿੰਡ ਇੱਕ ਬੁਰਜ ਬੇਟ, ਉੱਥੇ ਨੌਜਵਾਨ ਨੇ ਆਪਣੇ ਪਿਓ ਤੇ ਮਤਰੇਈ ਮਾਂ ਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਜਿਹੜਾ ਜੀ ਉਹ ਕਰ ਦਿੱਤਾ। ਇਹਦੀ ਪਛਾਣ ਹਰਦੀਪ ਸਿੰਘ ਉਰਫ ਹਰੀਸ਼ ਰਾਣਾ ਵਜੋਂ ਦੱਸੀ ਗਈ ਹੈ। ਉਹਨੇ ਆਪਣੀ ਮਾਂ ਦਾ ਇੱਕ ਹੱਥ ਵੀ ਬਾਂਹ ਦੇ ਨਾਲੋਂ ਵੱਖ ਕਰਤਾ। ਕਤਲ ਕਰਨ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਜਿਹੜਾ ਮਰ ਗਿਆ ਵਿਅਕਤੀ ਜੋਗਿੰਦਰਪਾਲ ਦੇ ਭਰਾ ਦੇ ਵੱਲੋਂ ਦਿੱਤੇ ਬਿਆਨਾਂ ਦੇ ਉੱਤੇ ਉਹਦੇ ਮੁੰਡੇ ਹਰਦੀਪ ਸਿੰਘ ਦੇ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਉਹਦੀ ਭਾਲ ਜਿਹੜੀ ਆ ਉਹ ਆਰੰਭੀ ਆ। ਜੋਗਿੰਦਰਪਾਲ ਉਰਫ ਕਿੰਗ ਜਿਹੜਾ ਸੀਗਾ ਜੀ, ਉਹ 4 ਦਹਾਕੇ ਪਹਿਲਾਂ ਲਿਬਨਾਨ ਗਿਆ ਸੀ। ਉੱਥੇ ਉਹਨੇ ਸ੍ਰੀਲੰਕਾ ਦੀ ਜਿਹੜੀ ਮੂਲ ਨਿਵਾਸੀ ਸੀ ਉਹਦੇ ਨਾਲ ਵਿਆਹ ਕਰਵਾ ਲਿਆ। ਉਸ ਵਿਆਹ ਤੋਂ ਇੱਕ ਲੜਕੀ ਜਿਹੜੀ ਕਿ ਵਿਆਹੀ ਹੋਈ ਹੈ ਤੇ 2 ਛੋਟੇ ਲੜਕੇ ਜਿਹੜੇ ਉਹ ਸਨ। ਉਸ ਤੋਂ ਬਾਅਦ ਉਹਦਾ ਉੱਧਰ ਤਲਾਕ ਹੋ ਗਿਆ। ਇੱਥੇ ਇਹਨੇ ਭਾਦਸੋਂ ਨੇੜੇ ਪਿੰਡ ਦੇ ਵਿੱਚ ਜਿਹੜਾ ਸੀ ਉਹ ਵਿਆਹ ਕਰਵਾ ਲਿਆ। ਔਰ ਜਿਹੜਾ ਇਹਦਾ ਮੁੰਡਾ ਸੀ ਹਰਦੀਪ ਸਿੰਘ, ਉਹਨੂੰ ਕਿਸ ਤੋਂ ਇਹ ਭਿਣਕ ਲੱਗੀ ਕਿ ਉਹਦੀ ਜਿਹੜੀ ਇਹ ਮਤੇਈ ਮਾਂ ਹੈ ਉਹ ਗਰਭਵਤੀ ਹੈ ਤੇ ਜੇ ਉਹਦੇ ਬੱਚਾ ਹੁੰਦਾ ਤੇ ਉਹ ਜਾਇਦਾਦ ਫਿਰ ਜਿਹੜੀ ਉਹ ਵੰਡਵਾ ਸਕੂਗਾ। ਇਹ ਸ਼ੱਕ ਦੇ ਅਧੀਨ ਇਹਨੇ ਜਿਹੜਾ ਸੀ ਉਹ ਤੇਜ਼ ਧਾਰ ਹਥਿਆਰਾਂ ਦੇ ਨਾਲ ਆਪਦੇ ਪਿਓ ਦਾ ਔਰ ਮਤੇਈ ਮਾਂ ਦਾ ਕਤਲ ਜਿਹੜਾ ਉਹ ਕਰ ਦਿੱਤਾ। ਔਰ ਇਹ ਕਿਹਾ ਜਾ ਰਿਹਾ ਕਿ ਇਹ ਜਿਹੜਾ ਹਰਦੀਪ ਸਿੰਘ ਹੈ ਉਹ ਨਸ਼ੇੜੀ ਆ ਔਰ ਨਸ਼ਾ ਛਡਾਊ ਸੈਂਟਰ ਦੇ ਵਿੱਚ ਵੀ ਕੁਝ ਸਮਾਂ ਜਿਹੜਾ ਪਹਿਲਾਂ ਉਹਨੂੰ ਰੱਖਿਆ ਗਿਆ ਸੀ ਨਸ਼ਾ ਛਡਾਉਣ ਦੇ ਵਾਸਤੇ, ਪਰ ਉਹ ਛੱਡ ਨਹੀਂ ਸਕਿਆ। ਨਸ਼ੇ ਦੀ ਲੋੜ ਦੇ ਵਿੱਚ ਹੀ ਉਹਨੇ ਏਡਾ ਵੱਡਾ ਸਟੈਪ ਜਿਹੜਾ ਜੀ ਉਹ ਲੈ ਲਿਆ ਜੀ। ਥੋੜੀ ਜਿਹੀ ਦੂਜੇ ਸੂਬੇ ਦੀ ਗੱਲ ਵੀ ਕਰੀਏ, ਜੰਮੂ ਕਸ਼ਮੀਰ ਦੇ ਵਿੱਚ ਵੀ ਕੁਝ ਤਬਦੀਲੀਆਂ ਜਿਹੜੀਆਂ ਦੀ ਉਹ ਬੜੀ ਤੇਜ਼ੀ ਦੇ ਨਾਲ ਲਿਆਂਦੀਆਂ ਜਾ ਰਹੀਆਂ ਨੇ। ਕੁਝ ਦਿਖ ਰਹੀਆਂ, ਕੁਝ ਜਿਹੜੀਆਂ ਉਹ ਨਹੀਂ ਦਿਖ ਰਹੀਆਂ ਸੈਂਟਰ ਦੀ ਸਰਕਾਰ ਦੇ ਵੱਲੋਂ ਜੋ ਕੁਝ ਹੋ ਰਿਹਾ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੂੰ ਮਿਲਾਦ ਨਬੀ ਮੌਕੇ ਉਹਨਾਂ ਦੀ ਰਿਹਾਇਸ਼ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ। ਫਾਰੂਕ ਅਬਦੁੱਲਾ ਨੇ ਹਜ਼ਰਤ ਬਲ ਦਰਗਾਹ ਦੇ ਉੱਤੇ ਨਮਾਜ਼ ਅਦਾ ਕਰਨ ਦੇ ਵਾਸਤੇ ਜਾਣਾ ਸੀ, ਪਰ ਉਹਨਾਂ ਦੇ ਘਰ ਦੇ ਬਾਹਰ ਟਰੱਕ ਖੜਾ ਕਰਕੇ ਰਾਹ ਰੋਕ ਦਿੱਤਾ ਗਿਆ। ਨੈਸ਼ਨਲ ਕਾਨਫਰੰਸ ਨੇ ਦਾਅਵਾ ਕੀਤਾ ਹੈ ਕਿ ਫਾਰੂਕ ਅਬਦੁੱਲਾ ਨੇ ਦਰਗਾਹ ਜਾਣ ਬਾਰੇ ਪਹਿਲਾਂ ਜਾਣਕਾਰੀ ਦੇ ਦਿੱਤੀ ਸੀ, ਪਰ ਉਹਨਾਂ ਨੂੰ ਘਰੋਂ ਬਾਹਰ ਨਹੀਂ ਆਉਣ ਦਿੱਤਾ ਗਿਆ। ਜੰਮੂ ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਨੇ ਪ੍ਰਸ਼ਾਸਨ ਦੇ ਇਸ ਸਟੈਪ ਦੀ ਨਿਖੇਧੀ ਕੀਤੀ ਹੈ ਔਰ ਹੱਕਾਂ ਦਾ ਘਾਣ ਕਰਾਰ ਇਹਨੂੰ ਦਿੱਤਾ। ਨੈਸ਼ਨਲ ਕਾਨਫਰੰਸ ਨੇ ਸਾਰੀ ਜਾਣਕਾਰੀ ਟਵਿੱਟਰ ਤੇ ਦਿੱਤੀ ਹੈ, ਪਰ ਜੰਮੂ ਕਸ਼ਮੀਰ ਪ੍ਰਸ਼ਾਸਨ ਤੋਂ ਕੋਈ ਪ੍ਰਤੀਕਰਮ ਇਹਦੇ ਉੱਤੇ ਨਹੀਂ ਆਇਆ। ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਇਹਦੀ ਨਿਖੇਧੀ ਕੀਤੀ ਆ। ਸਰਕਾਰ ਦੇ ਅੰਦਰ ਪੈਦਾ ਹੋਏ ਡੂੰਘੇ ਵਹਿਮ ਦਾ ਇਹ ਕਿਹਾ ਉਹਨੇ ਕਿ ਪਰਦਾ ਫਾਸ਼ ਜਿਹੜਾ ਜੀ ਉਹ ਹੋ ਗਿਆ। ਟਵੀਟ ਕਰਕੇ ਉਹਨੇ ਇਹ ਗੱਲ ਕਹੀ ਹੈ ਕਿ ਸਰਕਾਰ ਦਾ ਜੰਮੂ ਕਸ਼ਮੀਰ ਪ੍ਰਤੀ ਸਖਤ ਰਵੱਈਆ ਉਜਾਗਰ ਜਿਹੜਾ ਉਹ ਹੋ ਗਿਆ। ਇਹ ਗੱਲ ਜਿਹੜੀ ਆ ਉਹ ਆਖੀ ਗਈ ਆ ਜੰਮੂ ਕਸ਼ਮੀਰ ਦੀਆਂ ਵੱਖ-ਵੱਖ ਸਿਆਸੀ ਧਿਰਾਂ ਦੇ ਵੱਲੋਂ। ਵੈਸੇ ਤੁਹਾਨੂੰ ਯਾਦ ਹੋਣਾ ਕਿ ਲੰਬਾ ਸਮਾਂ ਇਹਨਾਂ ਸਭ ਨੂੰ ਅਰੈਸਟ ਕਰਕੇ ਜਿਹੜਾ ਰੱਖਿਆ ਗਿਆ ਤੇ ਪਿਛਲੇ ਦਿਨੀ ਹੀ ਇਹਨਾਂ ਨੂੰ ਹੌਲੀ-ਹੌਲੀ ਕਰਕੇ ਰਿਹਾ ਜਿਹੜਾ ਉਹ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਦਰਜ ਹੋਏ ਕ੍ਰਾਸ ਪਰਚੇ ਦਾ ਡਾਢਾ ਦੁੱਖ ਪਹੁੰਚਿਆ ਔਰ ਉਹਨਾਂ ਨੇ ਚੁੱਪ ਕੀਤੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਜਾ ਕੇ ਧਰਨਾ ਦੇ ਦਿੱਤਾ ਚੰਡੀਗੜ੍ਹ ਦੇ ਵਿੱਚ। ਵੈਸੇ ਮੁੱਖ ਮੰਤਰੀ ਇਸ ਰਿਹਾਇਸ਼ ਨੂੰ ਦੇਰ ਪਹਿਲਾਂ ਛੱਡ ਚੁੱਕੇ ਹੋਏ ਆ, ਜੋ ਆਪਣੇ ਫਾਰਮ ਹਾਊਸ ਦੇ ਵਿੱਚ ਰਹਿੰਦੇ ਆ। ਉੱਥੇ ਜਿਹੜਾ ਵੀ ਉਹ ਚੁੱਪਚਾਪ ਪਹੁੰਚ ਗਏ, ਜਿਹਦੇ ਨਾਲ ਜਿਹੜੇ ਸੀਗੀਆਂ ਖੁਫੀਆ ਤੰਤਰ ਪੁਲਿਸ ਉਹਦੇ ਉੱਤੇ ਵੀ ਸਵਾਲੀਆ ਚਿੰਨ੍ਹ ਜਿਹੜੇ ਵੀ ਉਹ ਲੱਗ ਗਏ ਕਿ ਉਹਨਾਂ ਨੂੰ ਕਿਸੇ ਚੀਜ਼ ਦਾ ਪਤਾ ਹੀ ਨਹੀਂ ਲੱਗਿਆ ਕਿ ਉਹ ਕਿਹੜੇ ਵੇਲੇ ਜਿਹੜੇ ਸੀ ਉਹ ਛੋਪਲੇ ਦੇ ਜਾ ਕੇ ਇੱਥੇ ਬਹਿ ਗਏ। ਉਹਨਾਂ ਦਾ ਮੰਗ ਪੱਤਰ ਵੈਸੇ ਫੜ ਲਿਆ ਗਿਆ। ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਇਹ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਖਿਲਾਫ ਦਰਜ ਕ੍ਰਾਸ ਕੇਸ ਜਿਹੜੇ ਨੇ ਉਹ ਰੱਦ ਕੀਤੇ ਜਾਣ। ਇਹ ਕਿਹਾ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਤੇ ਹਮਲਾ ਕਰਨ ਵਾਲੇ ਸਤਿਕਾਰ ਕਮੇਟੀ ਦੇ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਜਾਵੇ। ਇਹ ਵੀ ਕਿਹਾ ਕਿ ਜੇ ਇਸ ਤਰ੍ਹਾਂ ਨਾ ਕੀਤਾ ਗਿਆ ਤਾਂ ਬਣਨ ਵਾਲੇ ਮਾਹੌਲ ਦੀ ਜ਼ਿੰਮੇਵਾਰੀ ਕਾਂਗਰਸ ਸਰਕਾਰ ਦੀ ਹੋਊਗੀ। ਮਤਲਬ ਕਿ ਧਮਕੀ ਜਿਹੜੀ ਜੀ ਉਹ ਦੇ ਦਿੱਤੀ। ਔਰ
ਜਿਹੜੀਆਂ ਵੀਡੀਓਜ਼ ਸਾਹਮਣੇ ਆਈਆਂ ਨੇ ਇਹ ਹਮਲੇ ਦੀਆਂ, ਉਹ ਸਪਸ਼ਟ ਦੱਸਦੀਆਂ ਨੇ ਕਿ ਹਮਲਾ ਜਿਹੜਾ ਸੀਗਾ ਉਹ ਟਾਸਕ ਫੋਰਸ ਦੇ ਵੱਲੋਂ ਕੀਤਾ ਗਿਆ। ਟਾਸਕ ਫੋਰਸ ਨੇ ਕੁੱਟਮਾਰ ਜਿਹੜੀ ਸੀ ਉਹ ਸਤਿਕਾਰ ਕਮੇਟੀ ਦੇ ਮੈਂਬਰਾਂ ਦੀ ਕੀਤੀ। ਪਿਛਲੇ ਦਿਨਾਂ ਤੋਂ ਜਿਹੜੇ ਦੋਸ਼ ਆ ਉਹ ਲਾਉਣ ਦਾ ਸਿਲਸਿਲਾ ਜਾਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਤੇ ਕੁਝ ਬਾਦਲ ਦਲ ਦੇ ਆਗੂਆਂ ਨੇ ਇਹ ਗੱਲ ਜਿਹੜੀ ਦੀ ਕੀਤੀ ਕਿ ਇਹ ਆਖਿਆ ਕਿ ਉੱਥੋਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਨੇ, ਉੱਥੋਂ ਬੀਅਰ ਦੀਆਂ ਬੋਤਲਾਂ ਜਿਹੜੀਆਂ ਉਹ ਬਰਾਮਦ ਕੀਤੀਆਂ ਗਈਆਂ ਨੇ। ਅਜਿਹੇ ਦੋਸ਼ ਜਿਹੜੇ ਸੀਗੇ ਜੀ ਬਿਨਾਂ ਸਬੂਤਾਂ ਤੋਂ, ਬਿਨਾਂ ਸਿਰ ਪੈਰ ਤੋਂ ਵੀ ਜਿਹੜੇ ਸੀ ਉਹ ਲਾਏ ਗਏ। ਹੁਣ ਕਿਉਂਕਿ ਇਹ ਮਾਮਲਾ 328 ਜਿਹੜੇ ਸਰੂਪ ਲਾਪਤਾ ਹੋਏ ਸੀ ਉਹਨਾਂ ਦਾ ਸੀਗਾ, ਤੇ ਜਦੋਂ ਤੁਸੀਂ ਇਸ ਮਾਮਲੇ ਦੇ ਉੱਤੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰ ਸਕਦੇ ਹੋ ਤੇ ਫਿਰ ਜਿਹੜੀ ਬਰਗਾੜੀ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਸੀ ਉਹਨਾਂ ਦੇ ਬਾਰੇ ਦੇ ਵਿੱਚ ਜਿਹੜਾ ਦੀ ਉਹ ਕੀ ਖਿਆਲ ਹੈ? ਉਹ ਤਾਂ ਕਦੀ ਇਸ ਤਰ੍ਹਾਂ ਦੇ ਧਰਨੇ ਤੁਸੀਂ ਨਹੀਂ ਲਾਏ, ਕਦੀ ਜਿਹੜਾ ਦੀ ਉਹ ਨਹੀਂ ਗਏ ਕਿਤੇ ਅਪਰੋਚ ਦੇ ਵਾਸਤੇ ਤੁਸੀਂ ਨਹੀਂ ਜਿਹੜਾ ਦੀ ਉਹ ਗਏ। ਇਹ ਦੋਗਲੀਆਂ ਜਿਹੜੀਆਂ ਦੀ ਉਹ ਗੱਲਾਂ ਨੇ ਕਿ ਜਦੋਂ ਕੇਸ ਕ੍ਰਾਸ ਪਰਚੇ ਦਰਜ ਹੋ ਗਏ ਤੇ ਉਦੋਂ ਜਿਹੜਾ ਦਰਦ ਪਿਆ ਜੀ ਇਹਨਾਂ ਦੇ ਅੰਦਰ। ਸੂਬੇ ਦੇ ਵਿੱਚ, ਪੰਜਾਬ ਦੇ ਵਿੱਚ ਝੋਨੇ ਦੀ ਕੋ 80% ਖਰੀਦ ਦਾ ਕੰਮ ਮੁਕੰਮਲ ਹੋ ਗਿਆ, ਕਣਕ ਦੀ ਬਿਜਾਈ ਵੀ ਸ਼ੁਰੂ ਹੋ ਚੁੱਕੀ ਹੋਈ ਆ, ਪਰ ਕੇਂਦਰੀ ਹੁਕੂਮਤ ਦੇ ਵੱਲੋਂ ਪੰਜਾਬ ਦੇ ਵਿੱਚ ਮਾਲ ਗੱਡੀਆਂ ਦੀ ਆਮਦ ਦੇ ਉੱਤੇ ਲਾਈ ਗਈ ਪਾਬੰਦੀ ਬਿਜਾਈ ਲਈ ਲੋੜੀਂਦੇ DAP ਤੇ ਯੂਰੀਆ ਦੀ ਘਾਟ ਬਣੀ ਹੋਈ ਹੈ ਜੀ। ਐਤਕੀ ਸੂਬੇ ਦੇ ਵਿੱਚ ਕਰੀਬ 15 ਲੱਖ ਹੈਕਟੇਅਰ ਰਕਬੇ ਦੇ ਵਿੱਚ ਜਿਹੜੀ ਆ ਉਹ ਬੀਜੀ ਜਾਣ ਵਾਲੀ ਕਣਕ ਲਈ ਲੋੜੀਂਦੀ 5.35 ਲੱਖ ਟਨ DAP ਦੇ ਵਿੱਚੋਂ 1.29 ਲੱਖ ਟਨ ਖਰੀਦ ਕੇ ਕਿਸਾਨਾਂ ਨੇ ਜਿਹੜੀ ਬਿਜਾਈ ਸ਼ੁਰੂ ਕੀਤੀ ਆ, ਪਰ 4 ਲੱਖ ਟਨ DAP ਤੇ ਹੋਰ ਚਾਹੀਦੀ ਹੈ ਜੀ। ਇਹਦੇ ਵਿੱਚੋਂ 2 ਲੱਖ ਟਨ ਸਰਕਾਰ ਦੇ ਕੋਲੇ ਮੌਜੂਦ ਹੈ, ਕੁਝ ਮਾਲ ਗੱਡੀਆਂ ਦੇ ਵਿੱਚ ਲੋਡ ਕੀਤਾ ਬਾਹਰਲੇ ਰਾਜਾਂ ਦੇ ਵਿੱਚ ਰੁਕਿਆ ਹੋਇਆ। ਉਧਰ ਬਿਜਾਈ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਕਰੀਬ 15 ਲੱਖ ਟਨ ਯੂਰੀਏ ਦੀ ਲੋੜ ਪਊਗੀ, ਜਿਹਦੇ ਵਿੱਚ ਸਰਕਾਰ ਦੇ ਕੋਲੇ ਕੋਈ 4.5 ਲੱਖ ਟਨ ਯੂਰੀਏ ਦਾ ਪ੍ਰਬੰਧ ਹੈ। ਇਹ 10 ਲੱਖ ਟਨ ਯੂਰੀਏ ਦੀ ਟੋਟ ਹੈ। ਇਹ ਜਿਹੜੀ ਪੁਸ਼ਟੀ ਹੈ ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਦੇ ਵੱਲੋਂ ਜਿਹੜੀ ਉਹ ਕੀਤੀ ਗਈ ਹੈ। ਇਹ ਸਾਰੀਆਂ ਜਿਹੜੀਆਂ ਖਾਦਾਂ ਨੇ ਇਹ ਫਸੀਆਂ ਹੋਈਆਂ ਨੇ ਮਾਲ ਗੱਡੀਆਂ ਦੀ ਵਜ੍ਹਾ ਕਰਕੇ, ਕਿਉਂਕਿ ਜਿਹੜੀਆਂ ਮਾਲ ਗੱਡੀਆਂ ਨੇ ਉਹ ਮੁਕੰਮਲ ਰੂਪ ਦੇ ਵਿੱਚ ਪੰਜਾਬ ਆਉਣ ਵਾਲੀਆਂ ਜਿਹੜੀਆਂ ਦੀ ਉਹ ਰੋਕ ਦਿੱਤੀਆਂ ਗਈਆਂ ਨੇ। ਅੱਗੋਂ ਜਿਹੜੀ ਨਵੀਂ ਬੁਕਿੰਗ ਆ ਉਹ ਵੀ ਨਹੀਂ ਲਈ ਜਾ ਰਹੀ, ਜਿਨ੍ਹਾਂ ਨੇ ਮਤਲਬ ਕਿ ਇਹ ਲੈ ਕੇ ਜਿਹੜਾ ਆਉਣਾ। ਔਰ ਜਿਹੜਾ ਇਹਦਾ ਅਸਰ ਜਿਹੜਾ ਜੀ ਉਹ ਆਉਂਦੇ ਦਿਨਾਂ ਦੇ ਦੌਰਾਨ ਕਣਕ ਦੀ ਫਸਲ ਦੇ ਉੱਤੇ ਸਿੱਧਾ ਜਿਹੜਾ ਜੀ ਉਹ ਪਊਗਾ। ਭਲਕੇ 1 ਨਵੰਬਰ ਹੈ ਔਰ 1 ਨਵੰਬਰ ਪੰਜਾਬ ਦਿਵਸ ਹੁੰਦਾ। ਪੰਜਾਬ ਦਿਵਸ ਇਸ ਵਾਰੀ ਪੰਜਾਬ ਸਰਕਾਰ ਦੇ ਚੇਤਿਆਂ ਚੋਂ ਵਿਸਰ ਗਿਆ। ਪੰਜਾਬ ਸਰਕਾਰ ਕੋਈ ਸੂਬਾ ਪੱਧਰੀ ਪ੍ਰੋਗਰਾਮ ਨਹੀਂ ਉਲੀਕ ਰਹੀ। ਭਾਸ਼ਾ ਵਿਭਾਗ ਨੇ ਭਾਵੇਂ 1 ਨਵੰਬਰ ਨੂੰ ਵਿਸ਼ੇਸ਼ ਸਮਾਗਮ ਰੱਖਿਆ, ਪਰ ਇਹ ਖਾਨਾ ਪੂਰਤੀ ਹੈ। ਕੋਈ ਸਮਾਂ ਸੀ ਜਦੋਂ ਪੰਜਾਬ ਦਿਵਸ ਦੇ ਉੱਤੇ 2-2 ਹਫ਼ਤੇ ਤੱਕ ਪੰਜਾਬੀ ਸਪਤਾਹ ਪ੍ਰੋਗਰਾਮ ਹੁੰਦੇ ਸੀ। ਸੂਬੇ ਭਰ ਦੇ ਵਿੱਚ ਪੁਸਤਕ ਮੇਲੇ ਤੇ ਹੋਰ ਸਾਹਿਤਕ ਪ੍ਰੋਗਰਾਮ ਕਰਵਾਏ ਜਾਂਦੇ ਸੀ। ਸ਼੍ਰੋਮਣੀ ਸਾਹਿਤਕ ਪੁਰਸਕਾਰਾਂ ਦੀ ਵੰਡ ਇਸ ਦਿਨ ਹੁੰਦੀ ਸੀ। ਸਮੇਂ ਦੇ ਮੂਹਰੇ ਸਰਕਾਰਾਂ ਸਭ ਕੁਝ ਛੱਡ ਗਈਆਂ, ਭੁੱਲ ਗਈਆਂ। ਪੰਜਾਬ ਆਪਣੇ ਦਿਹਾੜੇ ਨੂੰ ਵੀ ਭੁੱਲਦਾ ਗਿਆ। ਕਈ ਵਰ੍ਹਿਆਂ ਤੋਂ ਉਦਾਸੀਨ ਰਵੱਈਆ ਧਾਰੀ ਬੈਠੀ ਸਰਕਾਰ ਇਸ ਵਾਰੀ ਵੀ ਚੁੱਪ ਵੱਟੀ ਬੈਠੀ ਹੈ, ਜਿਹੜੀ ਕਿ ਇਸ ਦਿਹਾੜੇ ਤੇ ਸਰਕਾਰ ਗੰਭੀਰ ਹੁੰਦੀ ਤਾਂ ਹੁਣ ਤੱਕ ਰਾਜ ਪੱਧਰੀ ਪ੍ਰੋਗਰਾਮ ਦੀ ਵਿਉਂਤਬੰਦੀ ਨੇਪਰੇ ਚਾੜੀ ਹੁੰਦੀ। ਰਾਜ ਭਾਸ਼ਾ ਪੰਜਾਬੀ ਨੂੰ ਪ੍ਰਣਾਏ ਭਾਸ਼ਾ ਵਿਭਾਗ ਪੰਜਾਬ ਪ੍ਰਤੀ ਸਰਕਾਰ ਦਾ ਰਵੱਈਆ ਬੜਾ ਨਾਜ਼ੁਕ ਸਥਿਤੀ ਵਾਲਾ ਜਿਹੜਾ ਜੀ ਉਹ ਬਣਿਆ ਹੋਇਆ। ਇਸ ਵੇਲੇ ਡਿੱਕੇ ਡੋਲੇ ਖਾਂਦੀ ਇਹ ਬਿਲਡਿੰਗ ਜ਼ਰੂਰ ਜਿਹੜੀ ਜੀ ਉਹ ਖੜੀ ਆ, ਪਰ ਹੌਲੀ ਹੌਲੀ ਕਰਕੇ ਆਲੇ ਦੁਆਲੇ ਤੋਂ ਇਹਨੂੰ ਭੋਰਿਆ ਜਾ ਰਿਹਾ। ਉੱਥੇ ਕੁਛ ਜਿਹੜਾ ਜੀ ਉਹ ਬਣਾਇਆ ਜਾ ਰਿਹਾ। ਵਿਭਾਗ ਨੂੰ ਅਸਾਮੀਆਂ ਦੀ ਵੱਡੀ ਥੁੜ ਮਾਰ ਰਹੀ ਹੈ। ਜਿਵੇਂ ਜਿਵੇਂ ਉਹ ਰਿਟਾਇਰ ਹੁੰਦੇ ਗਏ ਅਸਾਮੀਆਂ ਜਿਹੜੀਆਂ ਉਹ ਭਰੀਆਂ ਹੀ ਨਹੀਂ ਗਈਆਂ। ਇਹ ਅਦਾਰਾ ਆਪਣੇ ਮਿਸ਼ਨ ਤੋਂ ਥਿੜਕ ਗਿਆ ਔਰ ਸ਼੍ਰੋਮਣੀ ਪੁਰਸਕਾਰਾਂ ਦੀ ਵੰਡ ਅੱਧ ਵਿਚਾਲੇ ਲਟਕੀ ਆ। ਵਿਭਾਗ ਦੀਆਂ ਹੋਰ ਭਾਸ਼ਾਈ ਤੇ ਖੋਜਮਈ ਸਕੀਮਾਂ ਤੇ ਪ੍ਰੋਜੈਕਟ ਵੀ ਮੁੱਦੇ ਮੂੰਹ ਪਏ ਆ। ਅਦਾਰੇ ਵੱਲੋਂ ਅੰਤਰਰਾਜੀ ਸਾਹਿਤਕ ਮੁਕਾਬਲੇ, ਗੋਸ਼ਟੀਆਂ, ਮੁਸ਼ਾਇਰੇ, ਸੈਮੀਨਾਰ ਕਰਵਾਏ ਜਾਂਦੇ ਸੀ, ਜਿਹੜੇ ਹੁਣ ਸੁਪਨਾ ਹੋ ਚੁੱਕੇ ਹੋਏ ਆ। ਜਿਹੜਾ ਇਹ ਅਦਾਰਾ ਸੀਗਾ ਜੀ ਉਹ ਸਾਰੇ ਲੇਖਕ ਹੋਮ ਜਿਹੜਾ ਜੀ ਉਹਦੇ ਤੋਂ ਵੀ ਹੱਥ ਧੋ ਬੈਠਾ ਹੋਇਆ।
ਪੰਜਾਬ ਦੀ ਹੋਂਦ ਪੰਜਾਬੀ ਨਾਲ ਜੁੜੀ ਹੋਈ ਹੈ। ਅਜਿਹੇ ਸੰਦਰਭ ਦੇ ਵਿੱਚ ਪੰਜਾਬੀ ਦੀ ਪਹਿਰੇਦਾਰੀ ਤੋਂ ਸਰਕਾਰ ਦਾ ਮੂੰਹ ਫੇਰਨਾ ਕਿਸੇ ਵੀ ਤਰੀਕੇ ਦੇ ਨਾਲ ਵਾਜਬ ਜਿਹੜਾ ਜੀ ਉਹ ਨਹੀਂ। ਕਈ ਬਹਾਨੇ ਜਿਹੜੇ ਜੀ ਉਹ ਘੜੇ ਜਾ ਰਹੇ ਆ ਕਿ ਜਿਹੜਾ ਕਰੋਨਾ ਵਾਇਰਸ ਜਿਹੜਾ ਜੀ ਉਹ ਚੱਲ ਰਿਹਾ, ਜਾਂ ਜਿਹੜੇ ਸਰਕਾਰ ਕੋਲ ਪੈਸੇ ਹੈ ਨਹੀਂ। ਕਰੋਨਾ ਵਾਇਰਸ ਤਾਂ ਉਦੋਂ ਵੀ ਚੱਲਦਾ ਸੀਗਾ ਜਿਸ ਦਿਨ ਇੱਥੇ ਰਾਹੁਲ ਗਾਂਧੀ ਹੋਰਾਂ ਨੂੰ ਸੱਦ ਕੇ ਜਲੂਸ ਕੱਢਿਆ ਗਿਆ ਟਰੈਕਟਰਾਂ ਦਾ, ਉਦੋਂ ਨਹੀਂ ਪਰਵਾਹ ਕੀਤੀ ਗਈ ਲੋਕਾਂ ਦੇ ਇਕੱਠ ਦੀ ਜਿਹੜੀ ਜੀ। ਔਰ ਜਾਂਦੇ ਜਾਂਦੇ ਸਾਨੂੰ ਜਿਹੜਾ ਵੀ ਇੱਕ ਵਾਤਾਵਰਨ ਨਾਲ ਜੁੜੀ ਚੰਗੀ ਜਿਹੜੀ ਉਹ ਵੀ ਚੀਜ਼ ਦੱਸਦੀ ਹੈ ਕਿ ਠੰਡ ਦੀ ਸ਼ੁਰੂਆਤ ਹੁੰਦਿਆਂ ਸਾਰ ਹਰੀਕੇ ਪੱਤਣ ਦੀ ਜਲਗਾਹ ਦੇ ਵਿੱਚ ਪ੍ਰਵਾਸੀ ਪੰਛੀ ਜਿਹੜੇ ਉਹ ਆਉਣੇ ਸ਼ੁਰੂ ਹੋ ਗਏ ਨੇ। ਇਹ ਪੰਛੀ ਸਾਈਬੇਰੀਆ, ਯੂਰਪ, ਕਜ਼ਾਕਿਸਤਾਨ ਤੇ ਹੋਰ ਘੱਟ ਤਾਪਮਾਨ ਵਾਲੇ ਜਿਹੜੇ ਖੇਤਰ ਨੇ ਇੱਥੋਂ ਆਉਂਦੇ ਨੇ। ਇਸ ਸਾਲ ਸਰਦੀ ਨੇ ਕੁਝ ਪਹਿਲਾਂ ਦਸਤਕ ਦਿੱਤੀ ਹੈ, ਜਿਹਦੇ ਕਰਕੇ ਹਰੀਕੇ ਜਿਹੜੀ ਜਲਗਾਹ ਇੱਥੇ ਵੱਖ-ਵੱਖ ਤਰ੍ਹਾਂ ਦੇ ਪੰਛੀ ਵਿਖਾਈ ਦੇਣ ਲੱਗੇ ਆ। ਹਰੀਕੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਆ ਜੀ, ਔਰ ਇਹਨੂੰ ਦੇਸ਼ ਦੀ ਦੂਜੀ ਵੱਡੀ ਜਲਗਾਹ ਦਾ ਦਰਜਾ ਪ੍ਰਾਪਤ ਹੈ। ਜਿਹੜੇ ਮਹਿਮਾਨ ਪੰਛੀਆਂ ਦੇ ਆਉਣ ਦੇ ਨਾਲ ਇੱਥੇ ਰੌਣਕਾਂ ਵੱਧ ਜਾਂਦੀਆਂ ਨੇ। ਜੰਗਲੀ ਜੀਵ ਤੇ ਜੰਗਲਾਤ ਵਿਭਾਗ ਇਹਨਾਂ ਦੀ ਨਿਗਰਾਨੀ ਕਰਦਾ, ਉਹਦੀਆਂ ਸਰਗਰਮੀਆਂ ਵੀ ਸ਼ੁਰੂ ਜਿਹੜੀਆਂ ਜੀ ਉਹ ਹੋ ਗਈਆਂ ਨੇ। ਸਰਦੀ ਦੀ ਆਮਦ ਦੇ ਨਾਲ ਇਹ ਪ੍ਰਵਾਸੀ ਮਹਿਮਾਨ ਇੱਥੇ ਆਉਣੇ ਸ਼ੁਰੂ ਹੋ ਗਏ ਨੇ। ਦਸੰਬਰ ਮਹੀਨੇ ਤੱਕ ਇਹਨਾਂ ਦੀ ਆਮਦ ਚੱਲਦੀ ਰਹੂਗੀ। ਔਰ ਇਹ ਪ੍ਰਵਾਸੀ ਪੰਛੀ ਅਕਤੂਬਰ ਮਹੀਨੇ ਜਦੋਂ ਹੋਰ ਮੁਲਕਾਂ ਦੇ ਵਿੱਚ ਤਾਪਮਾਨ ਹੇਠਾਂ ਚਲੇ ਜਾਂਦਾ ਤਾਂ ਝੀਲਾਂ ਤੇ ਨਦੀਆਂ ਜੰਮ ਜਾਂਦੀਆਂ ਨੇ ਤੇ ਭਾਰਤ ਦੀਆਂ ਜਲਗਾਹਾਂ ਵੱਲ ਨੂੰ ਇਹ ਜਿਹੜਾ ਵੀ ਉਹ ਤੁਰ ਪੈਂਦੇ ਨੇ। ਸੁਰਖਾਬ, ਕਲਗੀਧਰ, ਦੁਬਕਨੀ, ਬੇਲਚੀ, ਕਾਲੇ ਤੇ ਭੂਰੇ ਸਿਰ ਵਾਲੇ ਦੂਮਰੇ, ਮੱਛੀਮਾਰ ਬਾਜ, ਬਹਿਰੀ ਬਾਜ, ਸ਼ੰਭੀ ਕਿਰਲਾ ਬਾਜ, ਦੋਈ, ਗੇੜਵਾਲ ਜਿਹੜੇ ਜੀ ਉਹ ਆਏ ਨੇ। ਕਿਆ ਇਹ ਕੁਦਰਤ ਜਿਹੜੀ ਹੈ ਜੀ ਉਹ ਐਸਾ ਨਜ਼ਾਰਾ ਇੱਥੇ ਜਿਹੜਾ ਉਹ ਪੇਸ਼ ਕਰਦੀ ਆ ਕਿ ਇੱਥੇ ਜਿਹੜੇ ਮੱਘ ਜਿਹਨੂੰ ਕਹਿੰਦੇ ਆ ਜੀ ਉਹ ਜਦੋਂ ਉੱਡਦਾ ਤੇ ਉਹ ਕਹਿੰਦੇ ਵੀ 3.5 ਕਿਲੋ ਦਾ ਇਸ ਤੋਂ ਵੱਧ ਵਜ਼ਨ ਦਾ ਹੁੰਦਾ। ਜਦੋਂ ਤੱਕ ਇਹ ਇੱਥੇ ਪਹੁੰਚਦੇ ਆ ਤੇ ਉਹ ਸਿਰਫ ਕੋਈ 700 ਤੋਂ 800 ਗ੍ਰਾਮ ਦਾ ਜਿਹੜਾ ਉਹ ਰਹਿ ਜਾਂਦਾ। ਫਿਰ ਇੱਥੇ ਉਹ ਪਲਦਾ, ਉਹ ਵੱਡਾ ਹੁੰਦਾ, ਔਰ ਜਦੋਂ ਇੱਥੋਂ ਵਾਪਸ ਜਾਂਦਾ ਉਹ ਫਿਰ ਉਸੇ ਵੇਟ ਦਾ ਹੁੰਦਾ, 3.5 ਕਿਲੋ ਦਾ। ਔਰ ਜਿੱਥੇ ਉਹ ਵਾਪਸ ਜਾਂਦਾ ਇਹ ਕਿਹਾ ਜਾਂਦਾ ਕਿ ਉੱਥੋਂ ਤੱਕ ਉੱਡਦਿਆਂ ਉੱਡਦਿਆਂ ਫਿਰ ਉਹਦਾ ਵੇਟ ਜਿਹੜਾ ਜੀ ਉਹ 700-800 ਗ੍ਰਾਮ ਤੱਕ ਜਿਹੜਾ ਉਹ ਰਹਿ ਜਾਂਦਾ। ਇਹ ਨੇਚਰ ਹੈ ਜੇ ਕਿਸੇ ਨੇ ਕਦੇ ਨਹੀਂ ਤੱਕੀ ਤੇ ਤੱਕਣ ਵਾਲੀ ਹੁੰਦੀ ਹੈ। ਖਾਸ ਤੌਰ ਦੇ ਉੱਤੇ ਨਵੰਬਰ ਦੇ ਅਖੀਰ ਤੇ ਦਸੰਬਰ ਦੇ ਅੱਧ ਤੱਕ ਜਿਹੜਾ ਜੀ ਇੱਥੇ ਬਹੁਤ ਰੌਣਕਾਂ ਹਰੀਕੇ ਪੱਤਣ ਦੇ ਉੱਤੇ ਪ੍ਰਵਾਸੀ ਪੰਛੀਆਂ ਦੀਆਂ ਲੱਗਦੀਆਂ ਨੇ। ਬਹੁਤ ਧੰਨਵਾਦ ਦਿਲਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਤੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਕਾਬਿਤ ਨਜ਼ਰ। ਇੱਦਾਂ ਹੀ ਅਸੀਂ ਇਜਾਜ਼ਤ ਲੈਂਦੇ ਹਾਂ, ਕੱਲ੍ਹ ਨੂੰ ਮਿਲਦੇ ਹਾਂ। ਸੁਣਦੇ ਰਹੋ ਪੰਜਾਬੀ ਰੇਡੀਓ USA ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।